ਅੱਗੇ ਗੱਲ ਕਰਦੇ ਹਾਂ ਹੁਣ ਜਲੰਧਰ ਦੀ ਜਿਮਨੀ ਚੋਣ ਆ, ਉਹ ਬਸ ਅਖਬਾਰਾਂ ਦੇ ਵਿੱਚ ਹਰ ਪਾਸੇ ਉਸੇ ਦੀ ਚਰਚਾ ਆ ਤੇ ਆਪੋ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹੋਣਗੇ, ਪਰ ਜਿਹੜਾ ਅਕਾਲੀ ਦਲ ਆ ਉਹ ਹਜੇ ਵੀ ਉਸਨੂੰ ਆਪਣੇ ਉਮੀਦਵਾਰ ਨੂੰ ਲੈ ਕੇ ਦੁਵਿਧਾ ਦੇ ਵਿੱਚ ਹੀ ਆ। ਹਾਂ ਬਿਲਕੁਲ ਜੀ, ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਿਹੜੀ ਸਭ ਤੋਂ ਹਰ ਜਿਮਨੀ ਚੋਣ ਹੋਵੇ ਜਾਂ ਰੈਗੂਲਰ ਚੋਣਾਂ ਹੋਣ, ਚਾਹੇ ਲੋਕ ਸਭਾ ਦੀਆਂ ਚਾਹੇ ਵਿਧਾਨ ਸਭਾ ਦੀਆਂ, ਕਾਂਗਰਸ ਪਾਰਟੀ ਨਾ ਫਾਡੀ ਮੰਨੀ ਜਾਂਦੀ ਹੈ ਉਮੀਦਵਾਰ ਐਲਾਨਣ ਦੇ ਵਿੱਚ। ਪਰ ਜਲੰਧਰ ਜਿਮਨੀ ਚੋਣ ਮਾਮਲੇ 'ਚ ਉਹਨੇ ਤੈਅ ਹੀ ਕਰ ਲਿਆ ਸੀਗਾ ਕਿ ਅਸੀਂ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦੇਣੀ ਆ, ਸੋ ਇਸ ਲਈ ਉਹ ਚੌਧਰੀ ਸੰਤੋਖ ਸਿੰਘ ਹੋਰਾਂ ਦੀ ਧਰਮ ਪਤਨੀ ਨੂੰ ਹੀ ਟਿਕਟ ਦੇ ਦਿੱਤੀ ਗਈ, ਇਸ ਲਈ ਕਾਂਗਰਸ ਵਿਹਲੀ ਆ। ਪਰ ਅਜੇ ਤੱਕ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੀ ਉਮੀਦਵਾਰ ਨਹੀਂ ਐਲਾਨ ਸਕੀ। ਉਹਦਾ ਕਾਰਨ ਉਹਨਾਂ ਨੂੰ ਉਮੀਦਵਾਰ ਲੱਭੇ ਨਹੀਂ ਰਿਹਾ। ਉਹਨਾਂ ਨੇ ਕਾਂਗਰਸ 'ਚ ਵੀ ਲੱਭ ਲਿਆ, ਅਕਾਲੀਆਂ 'ਚ ਵੀ ਲੱਭ ਲਿਆ, ਬਸਪਾ 'ਚ ਵੀ ਲੱਭ ਲਿਆ, ਬੀਜੇਪੀ ਕੰਨੀ ਵੀ ਜਾ ਆਏ, ਆਪਣੇ ਲੀਡਰਾਂ 'ਚੋਂ ਵੀ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ। ਹੋ ਸਕਦਾ ਹੁਣ ਕਿਸੇ ਐਮਐਲਏ ਨੂੰ ਬਲੀ ਦੇ ਦੇਣ, ਜਿਹੜਾ ਮੌਜੂਦਾ ਐਮਐਲਏ ਕਿ ਕੋਈ ਨਾ ਤੇਰੀ ਐਮਐਲਏਸ਼ਿਪ ਤਾਂ ਬਚੀ ਹੋ ਰਹੂਗੀ, ਤੂੰ ਐਮਪੀ ਵਿੱਚ ਲੜ ਰਿਹਾ, ਜੇ ਜਿੱਤ ਗਿਆ ਤਾਂ ਠੀਕ ਹੈ, ਨਹੀਂ ਫਿਰ ਤੂੰ ਐਮਐਲਏ ਤਾਂ ਹੈਗਾ ਹੀ। ਸੋ ਇਹੀ ਜਿਹੀ ਸਕੀਮ ਲੱਭ ਰਹੀ ਆਮ ਆਦਮੀ ਪਾਰਟੀ, ਕਿਉਂਕਿ ਉਹਨੂੰ ਲੱਗ ਰਿਹਾ ਕਿ ਸੰਗਰੂਰ ਵਾਲੀ ਨਾ ਹੋਵੇ ਸਾਡੇ ਨਾਲ, ਔਰ ਸੰਭਾਵਨਾ ਹੈਗੀ ਵੀ ਇਹੋ ਜਿਹਾ ਕੁਝ ਹੋ ਸਕਦਾ। ਉਧਰ ਬੀਜੇਪੀ, ਜਿਹਨੂੰ ਲੱਗਦਾ ਕਿ ਮਾਹੌਲ ਸਾਡੇ ਹੱਕ 'ਚ ਜਾ ਸਕਦਾ ਹੈ, ਸਾਨੂੰ ਹੁਣ ਰਣਨੀਤੀ ਆਉਂਦੀ ਆ, ਜਲੰਧਰ 'ਚ ਸਾਡੀ ਪੈਂਠ ਹੈਗੀ ਆ, ਪਹਿਲਾਂ ਵੀ ਇੱਥੋਂ ਸਾਡੇ ਐਮਐਲਏ ਕੁਝ ਜਿੱਤਦੇ ਰਹੇ ਨੇ, ਇਸ ਲਈ ਅਸੀਂ ਕੋਈ ਦਾਅ ਲਾ ਸਕਦੇ ਹਾਂ, ਉਹ ਵੀ ਅਜੇ ਤੱਕ ਉਮੀਦਵਾਰ ਨਹੀਂ ਐਲਾਨ ਸਕੇ। ਉੱਥੇ ਵੀ 2-3 ਨਾਮਾਂ ਤੇ ਚਰਚਾ ਚੱਲਦੀ ਹੈ ਤੇ ਕਈ ਨਵੇਂ ਨਾਮ ਵੀ ਵਿੱਚ ਸ਼ਾਮਲ ਹੋਣ ਨੂੰ ਫਿਰਦੇ ਨੇ। ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਅਕਾਲੀ ਦਲ ਦੀ। ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ, ਸੀਟ ਇਹ ਰਿਜ਼ਰਵ ਹੈ, ਰਾਖਵੀਂ ਸੀਟ ਹੈ, ਔਰ ਇਸ ਸਾਰੇ ਮਾਹੌਲ ਦੇ ਵਿੱਚ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਲੋਕ ਸਾਡੇ ਕੰਨੀ ਮੁੜੇ ਆਉਣ, ਜਿਹੋ ਜਿਹਾ ਪੰਜਾਬ ਦਾ ਮਾਹੌਲ ਹੈ, ਕਿਉਂਕਿ ਇਹ ਇਸ ਦੇ ਅੰਦਰ ਅਧੀਨ ਆਉਂਦੇ ਜਿਹੜੇ ਵਿਧਾਨ ਸਭਾ ਹਲਕੇ ਨੇ, ਉਹ ਸਾਰਿਆਂ ਦੇ ਐਮਐਲਏ ਨਹੀਂ ਹੈਗੇ ਉੱਥੇ। ਮਤਲਬ ਜਿਵੇਂ ਲੋਕ ਸਭਾ ਜਿਹੜੀ ਸੰਗਰੂਰ ਵਾਲੀ ਸੀ, ਉੱਥੇ ਤਾਂ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਸੀ, ਮੁੱਖ ਮੰਤਰੀ ਉੱਥੋਂ ਆਉਂਦੇ ਸੀ, ਮੰਤਰੀ ਉਹਨਾਂ ਇਲਾਕਿਆਂ 'ਚ ਆਉਂਦੇ ਸੀ, ਐਮਐਲਏ ਸਾਰੇ ਉਹਨਾਂ ਦੇ, ਉਹਦੇ ਬਾਵਜੂਦ ਹਾਰ ਗਏ। ਤੇ ਇੱਥੇ ਤਾਂ ਸਾਰੇ ਐਮਐਲਏ ਨਹੀਂ ਹੈਗੇ ਉਹਨਾਂ ਦੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਜਿਹੜੇ 9 ਐਮਐਲਏ ਨੇ ਉਹ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, ਕਿਸੇ 3, ਕਿਸੇ 2, ਕਿਸੇ 1। ਸੋ ਇਸ ਲਈ ਇੱਥੇ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਸਾਡੀ ਦਾਅ ਲੱਗ ਸਕਦਾ ਹੈ। ਤੇ ਸਾਡੇ ਕੋਲ ਇੱਕ ਇਹੋ ਜਿਹਾ ਬੰਦਾ ਵੀ ਹੈਗਾ ਜਿਹੜਾ ਬਸਪਾ 'ਚ ਵੀ ਤਕੜੀ ਪੈਂਟ ਰੱਖਦਾ ਹੈ, ਬਸਪਾ ਦੀ ਵੋਟ ਬੈਂਕ 'ਚ ਵੀ ਤਕੜੀ ਪੈਂਟ ਰੱਖਦਾ, ਬਸਪਾ ਤੋਂ ਹੀ ਆਇਆ ਤੇ ਅੱਜ ਬਸਪਾ ਨਾਲ ਗੱਠਜੋੜ ਹੈ ਤੇ ਸਾਡਾ ਭਰੋਸੇਯੋਗ ਵੀ ਹੈ, ਪਹਿਲਾਂ ਵੀ ਅਸੀਂ ਉਹਨੂੰ ਲੜਾਇਆ ਹੋਇਆ ਤੇ ਉਹ ਪਹਿਲਾਂ ਐਮਐਲਏ ਵੀ ਰਿਹਾ, ਪਵਨ ਕੁਮਾਰ ਟੀਨੂ। ਸੁਖਬੀਰ ਸਿੰਘ ਬਾਦਲ ਦੀ ਪਹਿਲੀ ਪਸੰਦ ਪਵਨ ਕੁਮਾਰ ਟੀਨੂ ਹੈ ਤੇ ਸੁਖਬੀਰ ਬਾਦਲ ਚਾਹੁੰਦੇ ਨੇ ਕਿ ਪਵਨ ਕੁਮਾਰ ਟੀਨੂ ਲੜੇ। ਪਰ ਅਕਾਲੀ ਦਲ ਦੇ ਅੰਦਰ ਹੀ ਇੱਕ ਧੜਾ, ਇੱਕ ਧਿਰ ਸਵਰਨ ਸਿੰਘ ਫਲੌਰ ਦੇ ਉੱਤੇ, ਸਰਵਣ ਸਿੰਘ ਫਲੌਰ ਦੇ ਉੱਤੇ ਮਤਲਬ ਨਜ਼ਰਸਾਨੀ ਰੱਖ ਰਹੀ ਹੈ ਕਿ ਸਰਵਣ ਸਿੰਘ ਫਲੌਰ ਹੋਰੀ, ਉਹਨਾਂ ਦਾ ਪਰਿਵਾਰ ਮਾਮਲਿਆਂ 'ਚ ਜਦੋਂ ਘਿਰਿਆ ਤੇ ਅਕਾਲੀ ਦਲ ਦਾ ਸਾਥ ਛੱਡਿਆ, ਅਕਾਲੀ ਦਲ 'ਚੋਂ ਬਾਹਰ ਆ ਗਏ, ਢੀਂਡਸਿਆਂ ਨਾਲ ਚਲੇ ਗਏ। ਤੇ ਪਰ ਅੱਜ ਫਿਰ ਉਹਨਾਂ ਦੇ ਨਾਮ ਦੀ ਚਰਚਾ ਹੈ ਕਿ ਉਹਨਾਂ ਨੂੰ ਵਾਪਸ ਲਿਆਓ, ਉਹਨਾਂ ਨੂੰ ਟਿਕਟ ਦਿਓ, ਕਿਉਂਕਿ ਆਪਾਂ ਨੂੰ ਦਸਤਾਰਧਾਰੀ ਚਿਹਰਾ ਤਾਰਨਾ ਚਾਹੀਦਾ। ਇੱਧਰ ਹੁਣ ਸੁਖਬੀਰ ਬਾਦਲ ਚਾਹੁੰਦੇ ਨੇ ਪਵਨ ਟੀਨੂ ਨੂੰ ਤਾਰਾਂ ਤਾਂ ਕਿ ਬਸਪਾ ਵਾਲਾ ਵੋਟ ਵੀ ਤੋੜ ਲਵੇ, ਬਸਪਾ 'ਚ ਵੀ ਉਹਦੀ ਪੈਠ ਹੈਗੀ ਤੇ ਸਾਡਾ ਭਰੋਸੇਯੋਗ ਹੈ। ਇੱਧਰ ਕੁਝ ਅਕਾਲੀ ਲੀਡਰ ਚਾਹੁੰਦੇ ਨੇ ਕਿ ਨਹੀਂ, ਆਪਾਂ ਸਰਵਣ ਸਿੰਘ ਫਲੋਰਾਂ ਨੂੰ ਵਾਪਸ ਵੀ ਲਿਆਈਏ, ਆਪਣਾ ਲੀਡਰ ਵੀ ਵਾਪਸ ਆ ਜਾਊਗਾ, ਆਪਾਂ ਨੂੰ ਚੋਣ ਲੜਾ ਲਈਏ। ਤੇ ਜਦੋਂ ਗੱਲ ਆਈ ਕਿ ਹਾਂ ਦਸਤਾਰਧਾਰੀ ਨੂੰ ਲੜਾਈਏ, ਫਿਰ ਅਗਲੇ ਕਹਿੰਦੇ ਬਸਪਾ ਵਾਲੇ ਬੰਦੇ ਨੂੰ ਲੜਾ ਲਓ। ਫਿਰ ਇਹ ਵੀ ਗੱਲ ਚੱਲ ਪਈ ਕਿ ਕੋਈ ਨਾ ਕਰੀਮ ਹੋਰਾਂ ਨੂੰ ਲੜਾ ਲਓ, ਪਹਿਲਾਂ ਕਰੀਮਪੁਰੀ ਪਹਿਲਾਂ ਵੀ ਪ੍ਰਧਾਨ ਵੀ ਰਹੇ ਨੇ, ਉਹਨਾਂ ਨੂੰ ਲੜਾ ਲਓ, ਜਾਂ ਮੌਜੂਦਾ ਪ੍ਰਧਾਨ ਨੇ ਬਸਪਾ ਦੇ ਗੜੀ ਹੋਰੀ ਜਸਵੀਰ ਸਿੰਘ ਗੜੀ, ਉਹਨਾਂ ਨੂੰ ਲੜਾ ਲਓ। ਸੋ ਉਹ ਵੀ ਨਾ ਚਰਚਾ 'ਚ ਨੇ। ਸੋ ਜਿਹੜਾ ਅਕਾਲੀ ਦਲ ਹਮੇਸ਼ਾ ਉਮੀਦਵਾਰ ਐਲਾਨਣ 'ਚ ਪਹਿਲ ਕਦਮੀ ਕਰਦਾ ਰਿਹਾ, ਜਿੱਤਣ 'ਚ ਹੋਵੇ ਨਾ ਹੋਵੇ, ਉਮੀਦਵਾਰ ਐਲਾਨਣ ਦੇ ਵਿੱਚ ਪਹਿਲ ਕਦਮੀ ਕਰਨ 'ਚ ਕਾਮਯਾਬ ਹੁੰਦਾ ਰਿਹਾ, ਕਿਉਂਕਿ ਆਪ ਐਲਾਨ ਕਰਨਾ ਹੁੰਦਾ ਸੀ ਸੁਖਬੀਰ ਬਾਦਲ ਨੇ। ਤੇ ਕੀ ਇਸ ਵਾਰ ਸੁਖਬੀਰ ਵੀ ਉਨੀ ਤਾਕਤ 'ਚ ਨਹੀਂ ਹੈਗੇ? ਪ੍ਰਧਾਨਗੀ ਬਚਾਉਣ ਦੇ ਬਾਵਜੂਦ, ਸਾਰੇ ਅਧਿਕਾਰ ਸੁਖਬੀਰ ਨੂੰ ਮਿਲਣ ਦੇ ਬਾਵਜੂਦ ਉਮੀਦਵਾਰ ਕਿਉਂ ਨਹੀਂ ਐਲਾਨ ਪਾ ਰਹੇ? ਕੀ ਅੰਦਰ ਉਹਨਾਂ ਨੂੰ ਕਿਸੇ ਵਿਰੋਧ ਦਾ ਡਰ ਖੜਾ, ਕੀ ਕਿਸੇ ਰੋਸ ਦਾ ਡਰ ਖੜਾ, ਜਾਂ ਉਹਨਾਂ ਨੂੰ ਲੱਗਦਾ ਕਿ ਕੋਈ ਉਮੀਦਵਾਰ ਲੜਨ ਲਈ ਤਿਆਰ ਨਹੀਂ ਕਰ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਹਾਰ ਤਾਂ ਜਾਣਾ ਜੀ, ਕਾਹਨੂੰ ਸਾਡੇ ਨਾਂ ਤੇ ਇੱਕ ਹੋਰ ਹਾਰ ਪਾਉਂਦੇ ਹੋ, ਕੀ ਉਮੀਦਵਾਰ ਭੱਜ ਰਹੇ ਨੇ? ਸੋ ਇਸ ਲਈ ਅਕਾਲੀ ਦਲ ਅੱਜ ਨਵੀਂ ਦੁਵਿਧਾ ਦੇ ਵਿੱਚ ਖੜਾ ਨਜ਼ਰ ਆ ਰਿਹਾ। ਉਹ ਵੀ ਆਪਣੀ ਉਮੀਦਵਾਰੀ ਨੂੰ ਲੈ ਕੇ ਅਜੇ ਫੈਸਲਾ ਨਹੀਂ ਲੈ ਪਾ ਰਿਹਾ ਜੀ। ਬਿਲਕੁਲ ਜੀ, ਕਿੱਥੇ ਤਾਂ 2-2 ਉਮੀਦਵਾਰ ਹੁੰਦੇ ਸੀਗੇ, ਉਮੀਦਵਾਰ ਤਾਂ ਲੜਦੇ ਸੀਗੇ ਵੀ ਅਸੀਂ ਖੜੇ ਹੋਣਾ।